ਚਾਹ ਤਾਂ ਹੋਰ ਪਈ ਹੋਈ ਹੈ। ਰਿਆਜ਼ ਹੋ ਇਹ ਚਾਹ ਹੋਰ ਪੀਵਣੀ ਨੇ। ਅੱਛਾ ਚਾਹ ਹੋਰ ਪੀਵਣੀ ਹੈ। ਚਾਹ ਤਾਂ ਸੋਹਣੀ ਬਣਾਈ ਸੂ ਡਰਾਈਵਰਾਂ ਵਾਲੀ ਤੇ ਮੇਰਾ ਦਿਲ ਅੱਧਾ ਕੱਪ ਨੂੰ ਹੋਰ ਆਖੋ। ਰਿਮਸ਼ਾ ਅੱਛੂ ਵਾਸਤੇ ਅੱਧਾ ਕੱਪ ਹੋਰ ਲਈ ਆ। ਅੱਛਾ ਲਈ ਅਮਨੀਆ ਹਲਾ ਤੇਰੇ ਕਾਲ ਲੈ ਆਵਣੀ ਕਿ ਕੋਈ ਨਾ ਇਹ ਇੱਕਾ ਕੱਪ ਹੋਵੇ। ਨਹੀਂ ਨਹੀਂ ਇੱਕੋ ਕੱਪ ਲਈ ਆ। ਅੱਛਾ ਲਈ ਅਮਨੀਆ ਮੋੜ। ਆ ਕੱਪ ਵੇਲੇ ਲਈ ਜਾਗਾ। ਇਹ ਪੁਰਾਣੇ ਰਹਿਣਾ ਹੈ ਜਾਂ ਮੁੜ ਜਾਵਣਾ ਇਸੂ ਰਾਤ ਹੀ ਥਾਈ ਰਹਿਣੀ ਇਸੂ ਤੇ ਮੁੜ ਚਾੜਨ ਛਾੜਨ ਦਾ ਕੋਈ ਕਰ ਲਵੇਂ ਆ ਕੁਝ ਲੈ ਕੇ ਕੋਈ ਸ਼ੈ ਦੇ ਛੱਡਿਆ ਮੁੜ ਮੈਂ ਬਣਾ ਲਵਾਂ। ਨਹੀਂ ਇਹ ਦੋ ਤਰਾਏ ਤੇ ਥਈ ਹੈ ਤੇ ਇਹ ਦੱਸੋ ਅੱਛੂ ਕੀ ਖਾਵਣੇ ਸ਼ਾਮੀ। ਬੜਿਆ ਜਿਹੜਾ ਦਾਲ ਸਾਗ ਪੱਕ ਗਿਆ ਤੁਹਾਡੇ ਨਾਲ ਬਹਿ ਕੇ ਮੈਂ ਵੀ ਖਾ ਲਈਸਾਂ। ਰਿਆਜ਼ ਪੁਰਾਣੇ ਤਾਂ ਮੁੜ ਇੰਜੇ ਹੀ ਆਂਦੇ ਹੁੰਦੇ ਨੇ ਤੂੰ ਜਾਵੇਂ ਨਾ ਕੇਰੀ ਕੋਈ ਵੱਲ ਸ਼ੈ ਵੇਖ ਕੇ ਨਾ ਉਹ ਲੈ ਆ। ਹਲਾ ਇੰਜ ਕਰੋ ਆ ਮੰਦੀਆਂ ਉੱਥੇ ਬੂਹੇ ਤੇ ਕੋ ਰੱਖ ਦੇ ਤੇ ਪੱਖਾ ਸ਼ੱਕਾ ਛੁੰ ਲਾ ਦੇ ਤੇ ਮੈਂ ਮੁੜ ਜਾਣਾ ਤੇ ਮੇਰੀ ਸਲਾਹ ਚਾਵਲ ਤੇ ਗੋਸ਼ਤ ਲੈਣਾ ਬਰਿਆਨੀ ਨੇ ਬਣਾ ਰਹੀ ਹੈ। ਠੀਕ ਹੈ। ਹਾਂ ਤੇ ਇਹ ਪਾ ਦੇ ਮੰਜੀ ਸ਼ਰੀਕ ਕੋਈ ਸ਼ੈ ਚਾਹੀਦੀ ਹੈ ਮੈਨੂੰ ਆਖ ਛੱਡਿਆ ਮੈਂ ਲਿਆ ਦੇਵਾਂ ਮੂੰ। ਮੈਨੂੰ ਤਾਂ ਤੂੰ ਚਾਹੀਦੀ ਹੈ ਤੈਨੂੰ ਵੇਂਦਾ ਗਿਆ ਤੇ ਮੈਨੂੰ ਤਾਂ ਤੇਰੇ ਨਾਲ ਇਸ਼ਕ ਹੋ ਗਿਆ। ਹਲਾ ਇੱਕ ਮਿੰਟ ਮੈਂ ਦੁੱਧ ਰੱਖ ਕੇ ਆਉਂਦੀ ਪਈ ਆ ਇਥਾਂ ਹੀ ਖਲੋਵੀਂ। ਹੁਣ ਦੱਸੀ ਕੀ ਆਖਿਆ ਈ। ਮੈਂ ਤੈਨੂੰ ਆਖਿਆ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ। ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਤੇ ਇਸ਼ਕ ਨਿਭਾਵਣਾ ਬਹੁਤ ਔਖਾ ਹੁੰਦਾ। ਜਿਹੜਾ ਇਸ਼ਕ ਕਰ ਲੈਂਦਾ ਨਾ ਉਹ ਨਿਭਾ ਵੀ ਲੈਂਦਾ ਹੈ ਤੇ ਮੈਨੂੰ ਸਮਝਾ ਕੇ ਤਾਂ ਇੱਕ ਵਾਰੀ ਵੇਖੋ। ਚਲੋ ਅਜ਼ਮਾ ਕੇ ਵੀ ਤੈਨੂੰ ਵੇਖ ਲੈਸਾਂ ਟਾਈਮ ਤਾਂ ਆਵਣ ਦੇ। ਮੈਨੂੰ ਲੱਗਦਾ ਹੈ ਤੇਰੇ ਘਰ ਵਾਲਾ ਆਇਆ ਨਹੀਂ ਖਲਾ ਤਾਂ ਮੈਂ ਬੰਨਾ ਤੇ ਬਾਕੀ ਗੱਲਾਂ ਮੋੜ ਕਰਸਾਂ। ਮੁਰਗਾ ਤਾਂ ਤੂੰ ਚੰਗਾ ਫਸਾਇਆ ਜਿਵੇਂ ਤੂੰ ਨਿਕਲਿਆ ਨਾ ਮੌਕਾ ਵੇਖ ਕੇ ਤਾਂ ਆ ਗਿਆ ਮੇਰੇ ਕੋਲ ਆਂਦਾ ਪਿਆ ਮੈਂ ਤੇ ਜਿਸ ਵੇਲੇ ਤਾਂ ਤੈਨੂੰ ਵੇਖਿਆ ਨਾ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ। ਮੈਂ ਕਿਹਾ ਇਹ ਆਖਣਾ ਬਹੁਤ ਸੌਖਾ ਹੁੰਦਾ ਤੇ ਨਿਭਾ ਕੇ ਲੈ ਕੇ ਆਵਣਾ ਨਾ ਬਹੁਤ ਔਖਾ ਕੰਮ ਹੁੰਦਾ ਤੇ ਮੁੜ ਆਂਦਾ ਠੀਕ ਹੈ ਚਲੋ ਮੌਕਾ ਮਿਲ ਗਿਆ ਤਾਂ ਬਾਅਦ ਦੀਆਂ ਗੱਲਾਂ ਮੁੜ ਬਾਅਦ ਵਿੱਚ ਕਰਸਾਂ। ਮੈਂ ਆਖਿਆ ਮੈਂ ਤੈਨੂੰ ਅਜ਼ਮਾ ਲਈਸਾਂ ਅਗਰ ਤੂੰ ਮੇਰੇ ਵਾਸਤੇ ਕੁਝ ਕਰ ਸਕਦਾ ਹੈ ਤਾਂ। ਹਲਾ ਇਹ ਦੱਸੋ ਕੋਈ ਤਰਕੜੀ ਅਸਾਮੀ ਹੈ ਕਿ ਇੰਜੇ ਹੀ ਹੈ ਕੋਈ। ਉਹਦੇ ਰੰਗ ਤੇ ਨਾ ਜਾ ਤੇ ਨਾ ਉਹਦਾ ਰੰਗ ਵੇਖੋ 18 ਕਿੱਲੇ ਬੋਂਦੇ ਨਹੀਂ 18 ਤੇ ਬੈਂਕ ਬੈਲੈਂਸ ਬੂਵੇਂ ਸੋ ਤੇ ਰਜਦਾ ਬੰਦੇ ਇਹਨੂੰ ਹੱਥੂ ਜਾਵਣ ਨਾ ਦੇਵੀਂ। ਇੱਥੇ ਰੱਖੋ ਸੋ ਮੈਂ ਇਹਨੂੰ ਇੰਜ ਦੀ ਸੱਟ ਮਰੇਸਾਂ ਕੇ ਸਾਰੀ ਜ਼ਿੰਦਗੀ ਯਾਦ ਰੱਖਸੀ। ਬਸ ਤੂੰ ਹੁਣ ਇੰਜ ਕਰਨਾ ਹੈ ਕਿ ਮੈਨੂੰ ਮੌਕਾ ਦੇਣਾ ਹੈ ਅਕਲਿਆ ਇਹਦੇ ਕੋਲ ਛੱਡ ਸਾਰਾ ਮੈਂ ਬਹਿ ਰਸਾਂ ਤੇ ਮੋੜ ਮੌਕਾ ਮਿਲ ਜਾਵਣਾ ਇਸੋ ਮੋੜ ਵੇਖੀ ਮੈਂ ਕਿਹੋ ਜੀ ਫਿਲਮ ਪੈਣੀ ਆ। ਰਿਆਜ਼ ਹੋ ਰਹਾ ਮੈਂ यहाँ है। ਆਇਆ ਆਇਆ ਭਾਈ ਆਇਆ। ਭਾਈ ਆ ਭਰ ਜਾਏ ਤੇ ਲੜਦੀ ਪਈ ਤੇ ਖਪਦੀ ਪਈ ਬਸ ਸਿਰ ਪੁਲਾ ਖਵਾਉਣਾ ਭਰਾਣੇ ਨੂੰ ਉਹ ਪਿਆਂਦੀ ਨਾਲ ਕੋ ਮਿੱਠਾ ਵੀ ਲੈ ਆਉਣਾ ਆਈ। ਹੁਣ ਮੈਂ ਮੋੜ ਬਾਜ਼ਾਰ ਜਾਣਾ ਪੈਂਦਾ ਪਿਆ ਜਾਨਾ ਜਾ ਕੇ ਸੇਵੀਆਂ ਵੀ ਲੈ ਆਉਣਾ ਤੇਰੇ ਵਾਸਤੇ ਤੇ ਕਸਟਰਡ ਦਾ ਸਮਾਨ ਵੀ ਲੈ ਆਉਣਾ ਤੇ ਉਹ ਵੀ ਨਾਲ ਬੜੇ ਸੀ ਮੇਰੇ ਨਾਲ ਤਾਂ ਲੜਨ ਲੱਗ ਗਈ ਏ। ਉਹ ਕਾਈ ਨਾ ਲੋੜ ਏਡੇ ਔਖੇ ਹੋਣ ਦੀ। ਚਲੋ ਤੁਹਾਡਾ ਸ਼ੌਕ ਹੈ ਤੇ ਮੁੜ ਲਾਇਆ। ਹਾਂ ਮੈਂ ਜਾਂਦਾ ਪਿਆ ਤੇ ਲਾ ਕੇ ਤੇ ਮੈਂ ਘੰਟੇ ਤੇ ਵਾਪਸ ਹਟਿਆ ਮੈਂ ਠੀਕ ਹੈ।
ਤੋਂ ਜਾਣ ਕੇ ਰਿਆ ਨੂੰ ਗੱਲਿਆ ਨਾ ਮੌਕਾ ਮਿਲ ਜਾਵੇ ਗੱਪਸ਼ਪ ਦਾ। ਹਾਂ ਤੂੰ ਆਖਿਆ ਨਾ ਮੈਨੂੰ ਕਿ ਮੈਨੂੰ ਅਜ਼ਮਾ ਲਵੇਂ, ਹੁਣ ਤੈਨੂੰ ਅਜ਼ਮਾਵਣਾ ਮੈਂ। ਅਜ਼ਮਾ, ਬੜੇ ਸ਼ੌਕ ਨਾਲ ਅਜ਼ਮਾ, ਮੈਂ ਹਾਜ਼ਰ ਹਾਂ। ਅਜ਼ਮੈਨੀ ਆ ਤੇਰਾ ਜੋ ਇਹ ਬੇੜਲੀ ਭਰਾ ਬਣਿਆ ਹੋਇਆ ਰਿਆਜ਼, ਉਹ ਤੈਨੂੰ ਇਹ ਵੀ ਪਤਾ ਹੋ ਸੀ ਕਿ ਉਹ ਐਡਾ ਔਖਾ ਹੈ। ਉਹ ਸੂਦ ਤੇ ਚਾਇਆ 5 ਲੱਖ ਰੁਪਈਆ ਤੇ ਉਹ ਵੱਧਦਾ 10 ਲੱਖ ਹੋ ਗਿਆ ਹੁਣ। ਤੇ ਤੂੰ ਉਹਦੀ ਇਹ ਮੁਸ਼ਕਿਲ ਦੂਰ ਕਰ ਸਕਦਾ ਹੈ, ਉਹਦਾ ਕਰਜ਼ਾ ਲਾ ਸਕਦਾ ਹੈ। ਤੇਰੇ ਮਗਰ ਤਾਂ ਜਿੰਦੀ ਆ ਦੇ ਰੇ ਇਹ ਤਾਂ 10 ਲੱਖ ਹੋਇਆ ਤੇ ਬਸ ਮੋੜ ਠੀਕ ਹੈ, ਉਹਦਾ ਕਰਜ਼ਾ ਲਾ, ਉਹਦੇ ਪੈਸੇ ਭਰ ਰੋ। ਜ਼ਹਿਰ ਹੈ ਮੁੜ ਇਤਨੇ ਪੈਸੇ ਹੋਵਣ ਉਹ ਤਾਂ ਇਹ ਭਰ ਕੋਈ ਨਹੀਂ ਸਕਦਾ। ਤੇਰਾ ਉਹ ਕਾਣਾ ਹੋ ਜਾਸੀ, ਇਤਨੇ ਪੈਸੇ ਨਾ ਉਹਦੇ ਕੋਲ ਬਣਨੇ ਨਾ ਉਹ ਦੇ ਸਕਸੀ। ਤੇ ਮੁੜ ਪੈਸੇ ਦੇ ਬਹਾਨੇ ਮੁੜ ਨਿੱਤ ਸਾਡੇ ਘਰ ਆਉਂਦਾ ਰਵੀਂ ਤੇ ਮੈਨੂੰ ਮਿਲਦਾ ਰਵੀਂ। ਵੈਸੇ ਬੜੀ ਸਿਆਣੀ ਏ ਤੇ ਬੜੀ ਡੂੰਗੀ ਸੋਚ ਏ ਤੇਰੀ। ਉਹ ਇਸ ਗੱਲ ਨੂੰ ਤੂੰ ਛੱਡ, ਵੱਡੀ ਗੱਲ ਤਾਂ ਇਹ ਹੈ ਕਿ ਤੂੰ ਮੇਰੀ ਅਜ਼ਮਾਇਸ਼ ਵਿੱਚ ਪੂਰਾ ਆਇਆ। ਸਾਜਦ ਭਰਾ ਬੇਲੀ ਵੀ ਹੋ ਤੇ ਭਰਾ ਵੀ ਹੋ। ਅੱਜ ਇੱਕ ਤੂੰ ਕੰਮ ਨਾ ਕਰੇ ਨਾ ਬਸ ਗੱਲ ਨਹੀਂ ਬਣਦੀ ਪਈ। ਮੈਂ ਜਾਂਦਾ ਪਿਆ ਘਰ, ਹਾਂ ਤੂੰ ਮਗਰੂ ਆਉਣਾ ਹੈ। ਅੱਛਾ ਮੇਰਾ ਹਯਾ ਹਯੂ ਕੋ ਨਾ ਕਰੇ ਅੱਛਾ ਬਈ ਇੱਥੇ ਚੜਾਈ ਕਰ ਜਾਵੇ। ਆ ਕਿ 10 ਲੱਖ ਰੁਪਇਆ ਇੱਥੇ 60 ਮੇਰਾ ਮਿਹਨਤ ਮਾਰ ਠੀਕ ਹੈ 5 ਲੱਖ ਰੁਪਇਆ ਲੈ ਆਇਆ ਤੇ ਉਹ ਸੂਦ ਲੱਗ ਕੇ 10 ਲੱਖ ਬਣਿਆ ਹੋਤਾ ਹੈ। ਭਾਵੇਂ ਆ ਸਮਾਣੀ ਚ ਵੇਚ ਮੈਨੂੰ ਦੇ, ਇਹ ਤਾਂ ਫਿਲਮ ਚੜਨੀ। ਤੂੰ ਟੈਨਸ਼ਨ ਨਾ ਲਾਓ, ਹਾਂ। ਤੂੰ ਘਰ ਟੋਰ, ਮੈਂ ਤੇਰੇ ਮਗਰੇ ਆਉਂਦਾ ਪਿਆ। ਹਾਂ। ਮੈਂ ਪਿਆ ਨਾ ਇੰਜ ਪਾਪੜ ਵਿਲੇ ਸਭ ਜਾਗ ਨੂੰ ਪਤਾ ਲੱਗ ਜਾਸੀ ਗਿਆ। ਸ਼ਾਬਾਸ਼ ਮੈਂ ਪੈਸੇ ਰਿਆ ਤੂੰ ਸਾਜਦ ਕਿਵੇਂ ਮੰਗੇ ਨਾ ਓਕੇ ਹੋ ਗਏ ਮੈਂ ਪਿਆ ਨਾ ਤੂੰ ਟੈਨਸ਼ਨ ਨਾਲ ਤੇਰੇ ਮਗਰੇ ਹਾਂ। ਹਲਾ ਇਹ ਦੱਸ ਅੱਛੂ ਮੁੜੇ 10 ਲੱਖ ਮੁੜ ਭਰਸੇ ਕਦੋਂ? ਕਿਉਂਕਿ ਉਹ ਮੰਗਣ ਵਾਲੇ ਜਿਹੜੇ ਹਨ ਨਾ ਉਹਨਾਂ ਬਹੁਤ ਜ਼ਲੀਲ ਕੀਤਾ ਹੋਇਆ। ਨੇਤੀ ਸਾਡੇ ਬੂਹੇ ਹਾਲ ਟੁਰੇ ਹੋਏ ਹੁੰਦੇ ਨੇ ਤੇ ਬਹੁਤ ਬਿਸਤੀ ਕਰਕੇ ਜਾਂਦੇ ਨੇ। ਅਵਾਰਡ ਕਵਾਰਡ ਸਾਰਾ ਥੇ ਇਕੱਠਾ ਹੋ ਕੇ ਸਾਡਾ ਤਮਾਸ਼ਾ ਵੇਂਦਾ। ਬਾਕੀ ਲੈਣ ਦੇਣ ਵਾਲੇ ਬੰਦੇ ਜਿਹੜੇ ਹੁੰਦੇ ਨਾ ਉਹ ਤਾਂ ਮੁੜ ਵੀ ਦਰ ਗੁਜ਼ਰ ਕਰਕੇ ਵਗ ਜਾਂਦੇ ਨੇ। ਤੇ ਜਿਸ ਬੰਦੇ ਦੇ ਸੂਦ ਦੇ ਪੈਸੇ ਦੇਵਣੇ ਨਾ ਅਸੀਂ, ਉਹ ਬੰਦਾ ਤਾਂ ਬਹੁਤ ਭੋਕਾ ਬੰਦਾ ਹੈ। ਆ ਗਏ ਰਿਆਜ਼ੋ ਆਂਦੀ ਕਾਸ਼ਾ ਨੂੰ ਪੈਸਾ ਜੇ ਬਿਝਾਏ ਕੋਈ ਨਾ ਤੇ ਜਿਸ ਦੁਕਾਨ ਤੋਂ ਉਧਾਰ ਲੈਣਾ ਦੁਕਾਨ ਹੀ ਬੰਦ ਆਈ। ਉਹ ਕੰਬਲੀ ਬਲਾ ਤੂੰ ਮੈਂ ਚ ਦੱਸਿਆ ਤੇਰੇ ਕੋਲ ਜੋ ਪੈਸੇ ਨਾ ਤੂੰ ਮੇਰੇ ਕੋਲ ਲਈ ਜਾਵੇਂ ਆ। ਬੜਾ ਵੀ ਬੋਰਡ ਮਰਨ ਦਾ ਮਕਾਮ ਹੁੰਦਾ ਹੈ। ਜੇ ਬੰਦਾ ਬੂਹੇ ਤੇ ਆ ਜਾ ਤਾਂ ਉਹਨੂੰ ਬੰਦਾ ਪੈਸਾ ਮੰਗਦਾ। ਹਾਂ ਵਧਾ ਉਥੇ ਖਲੋ ਮੰਮਦਾ ਪਿਆ। ਇੱਥੇ ਮੈਂ ਕੋਈ ਨਹੀਂ ਖਲੋਵਣ ਆਇਆ, ਮੈਂ ਪੈਸੇ ਲੈਣ ਆਇਆ ਤਾਂ ਪੈਸੇ ਕਾਟ ਕੇ ਰੱਖੋ। ਪੈਸੇ ਕਾਟ ਪੈਸੇ ਆ ਮੂੰਹ ਨਾ ਵੀ ਖਾ ਮੈਂ ਯਤੀਮ ਵਾਲਾ। ਸਾਜਦ ਭਰਾ ਪੁਰਾਣਾ ਬੂਹੇ ਤੇ ਬੈਠਾ ਤੇ ਪੁਰਾਣੇ ਦੇ ਸਾਹਮਣੇ ਬਿਸਤੀ ਨਾ ਕਰ ਪੈਸੇ ਮਿਲ ਜਾ ਸਕਦੇ ਨੇ। ਓ ਯਾਰ 20-30 ਜ਼ਾਤ ਵਾਲੇ ਦੀ ਹੁੰਦੀ ਏ, ਤੇਰੀ ਚੌਕੀ ਜ਼ਾਤ ਏ। 5 ਲੱਖ ਰੁਪਈਆ ਤੋਂ ਲਿਆ ਮੇਰੇ ਕੋਲੋਂ, ਉਹਦੇ ਨਾਲ ਸੂਦ ਲੱਗ ਕੇ ਅੱਜ 10 ਲੱਖ ਰੁਪਈਆ ਹੋ ਗਿਆ ਤੇ ਮੈਂ ਤੈਨੂੰ ਵੀ ਜ਼ਾਤ ਨਾਲ ਲੋਨ ਤਾਂ ਆਂਦਾ ਆ। ਤੈਨੂੰ ਹੁਣ ਤਾਂ ਤਮੀਜ਼ ਨਹੀਂ ਰਹੀ। ਬਸ ਆਜਤ ਜੀ ਮੈਨੂੰ ਸਾਲ ਹੋ ਗਿਆ ਭੌਂਕਦਿਆਂ ਤੇ ਤੂੰ ਹੁਣ ਤਾਂ ਮੇਰੇ ਪੈਸੇ ਹਟਾ ਨੂੰ 5 ਚੋਂ ਲੱਖ ਹੀ ਹਟਾਏ, 10 ਦੇ ਵਿੱਚੋਂ ਲੱਖ ਹਟਾਏ 9 ਲੱਖ ਰਹਿ ਜਾਂਦਾ। ਪੈਸੇ ਹੀ ਜ਼ਾਤ ਨਾਲ ਮਹਿੰਦੇ ਨਹੀਂ ਤਾਂ ਇੱਥੇ ਡਰਾਮਾ ਕੋ ਨਵਾਂ ਬਣ ਜਾਣਾ। ਮੈਂ ਤੁਹਾਡੇ ਚਾਹ ਅੰਦਰੋਂ ਅੱਜ ਭਾਂਡੇ ਵੀ ਲੈਣੇ ਨੇ। ਜਿਹੜੀ ਬਲਾ ਮੈਂ ਲੱਦੀ ਮਚਾ ਕੇ ਉੱਥੇ ਵੇਚ ਜਾਵਣੀ ਹੈ। ਲੈ ਆਓ ਜਲਦੀ ਕਰੋ ਪੈਸੇ ਕਰ। ਬੜਾ ਸਾਜਦ ਕੋਈ ਵੇਖੋ ਅਵਾਰਡ ਗਵਾਰਡ ਥੁੰਦਾ ਪਏ ਤੇ ਆ ਮੈਂ ਤੇਰੀ ਮਿਹਨਤ ਕਰਨਾ ਤੇ ਮਿਲ ਜਾ ਸਨ ਪੈਸੇ। ਬੜਾ ਮੱਠਾ ਬੋਲ ਪੁਰਾਣਾ ਬੂਹੇ ਤੇ ਬੈਠਾ ਬੜਾ ਉਹ ਨਾ ਦਿਲ ਕੀ ਆਂਦਾ ਸੀ ਰੋਹ ਕੀ ਆਂਦਾ ਉਸਨੇ। ਓ ਯਾਰ ਪੁਰਾਣਾ ਕੰਜਰ ਨੂੰ ਮੈਂ ਕੀ ਜਾਣਦਾ। ਪੁਰਾਣਾ ਜੇ ਵੀ ਚੁਸ਼ਾ ਦੇਵੇ ਤੇ ਜਾਂ ਤੂੰ ਰਾਮ ਚਾ ਵੇ ਤੇ ਹੋਰ ਮੈਨੂੰ ਪੈਸੇ ਦੇ ਜ਼ਾਤ ਨਾਲੋ ਲੈਣ ਦੀ ਵਾਰੀ ਤਾਂ ਮੂੰਹ ਵਗਾਇਆ ਹੀ ਜਾ ਕੇ 3 ਵਾਰੀ। ਉਹ ਭਾਈਆ ਉਹ ਕੋਈ ਤਮੀਜ਼ ਨਾ ਬੰਦਾ ਗੱਲ ਕਰਦਾ ਹੈ। ਤੈਨੂੰ ਗੱਲ ਕਰਨ ਦੀ ਤਮੀਜ਼ ਕਾਇ ਤੋਂ ਮੈਨੂੰ ਵੀ ਵਿੱਚੇ ਗਾਲ ਕਾਢ ਲਈਏ। ਉਹ ਤੇਰੇ ਪੈਸੇ ਕਿਤਨੇ ਬਣਦੇ ਬਾਓ ਕਗਾ। ਹਲੋ ਮੈਨੂੰ ਆਨੇ ਨਾ ਵੀ ਖਾ ਗਵਾੜੀਆਂ ਦੇ ਕੁੱਤਰ ਇੰਜ ਭੌਂਕਣ ਲੱਗ ਪਏ। ਐਡੀ ਖਾਰਾ ਤਾਂ 10 ਲੱਖ ਰੁਪਈਆ ਬਣਦਾ ਹੋਰ ਮੈਨੂੰ ਕਾਢ ਕੇ ਦੇ ਖਾਣੋ। ਉਹ ਤੂੰ ਮੈਨੂੰ ਜਾਣਦਾ ਹੀ ਨੂੰ ਮੈਂ ਇੱਥੋਂ ਆ। ਤੇਰਾ 10 ਲੱਖ ਰੁਪਈਆ ਤੇਰਾ ਸ਼ਾਮ ਤੋਂ ਪਹਿਲੇ ਘਰ ਪਹੁੰਚ ਜਾਸੀ ਤੇ ਦੁਬਾਰਾ ਇਸ ਬੂਹੇ ਤੇ ਲੱਤ ਨਾ ਰੱਖੀ ਪਿਆ ਤੇ ਦਫਾ ਹੋ ਜਾ ਇੱਥੋਂ। ਜੇ ਮੇਰੇ ਪੈਸਾ ਮੈਨੂੰ ਢੀ ਜਾਵੇ ਤੇ ਇਸ ਬੂਹੇ ਤੇ ਆਵਣ ਦਾ ਮੈਨੂੰ ਮਤਲਬ ਹੀ ਕੋਈ ਨਹੀਂ। ਠੀਕ ਹੈ ਨਾ, ਸ਼ਾਮ ਦੀ ਸ਼ਾਮ ਹੀ ਹੋਵੇ, ਕੱਲ ਸ਼ਾਮ ਨਾ ਹੋ ਜਾਵੇ। ਮੇਰੇ ਹਿਸਾਬ ਨਾਲ ਪੈਸੇ ਘਰ ਘੱਲ ਦੇਣੋ। ਉਹ ਤੂੰ ਜਾਵਣਾ ਕਿ ਮੈਂ ਤੇ ਲਿਤਰਾ ਨਾਲ ਕਰਨਾ ਹੈ। ਤੈਨੂੰ ਮੈਂ ਆਖਿਆ ਸ਼ਾਮੀ ਤੇਰੇ ਪੈਸੇ ਆ ਜਾਸੇ। ਇਹ ਅੱਛੂ ਦੀ ਜ਼ਬਾਨ ਹੈ, ਪਹੁੰਚ ਜਾਸੇ ਤੇਰੇ ਕੋਲ। ਭੱਜ ਜਾ ਇੱਥੋਂ। ਤੇ ਆ ਤੇਰੀ ਜ਼ਬਾਨ ਤੇ ਤਾਂ ਮੈਨੂੰ ਯਕੀਨ ਕੋਈ ਨਾ ਤੇ ਆ ਪੁਰਾਣੇ ਜ਼ਬਾਨ ਤੇ ਮੈਂ ਕੋਈ ਯਕੀਨ ਕੀਤੀ ਖਲਾ ਤੇ ਇਸ ਜ਼ਾਤ ਨਾਲ ਸ਼ਾਮੀ ਮੇਰੇ ਪੈਸੇ ਪੜ ਜਾਵੇ। ਉਹ ਬਾਬਾ ਪਰੇਸ਼ਾਨ ਨਾ ਹੋ, ਇਹਦੇ ਪੈਸੇ ਸ਼ਾਮੀ ਅਸੀਂ ਦੇ ਲਿਸਾਂ। ਬਾਹਰ ਇਮਸ਼ਾ ਤੂੰ ਪੈਸੇ ਮੈਂ ਸ਼ਾਮੀ ਦੇ ਲਿਸਾਂ ਫੜਾ ਛੜੇ ਸਾਂ ਮੈਂ। ਉਹ ਪਰੇਸ਼ਾਨ ਕਿਉਂ ਨਾ ਮੇਰੇ ਹੁੰਦਿਆਂ ਤੂੰ ਪਰੇਸ਼ਾਨ ਹੁੰਦਾ ਪਿਆ। ਸਿਰ ਸੱਟ ਕੇ ਬਹਿ ਗਿਆ। 10 ਲੱਖ ਰੁਪਏ ਦੀ ਕਿਹੜੀ ਗੱਲ ਹੈ। ਪਰੇਸ਼ਾਨ ਨਾ ਹੋ, ਐਂ ਕਰੋ ਆ ਪੈਸੇ ਲਓ ਮੇਰੇ ਕੋਲੋਂ, ਜਾ ਬਾਜ਼ਾਰ ਹੋ
ਉਹ ਤੂੰ ਲਾਇਆ ਕਾਸ਼ਾ ਖਾਵਣ ਦੇ ਬਹਿ ਕੇ ਖਾਣੇ ਆ ਤੇ ਮੌਜਾਂ ਕਰਨੇ ਆ ਤੇ ਪਰੇਸ਼ਾਨ ਨਾ ਹੋ। ਹਾਂ ਰਿਆਜ਼, ਇਹ ਹੁਣ ਗੱਲ ਨਾ ਦਿਲ ਤੇ ਨਾ ਲੈ ਜਾਵੀਂ। ਅੱਗੇ ਤੂੰ ਬਲੱਡ ਪ੍ਰੈਸ਼ਰ ਦਾ ਮਰੀਜ਼ ਹੋਇਆ, ਜਿਸ ਵੇਲੇ ਵੀ ਉਹ ਮੰਗਣ ਵਾਲੇ ਆਮਦਨ ਤੇ ਤੂੰ ਪਤਾ ਨਹੀਂ ਤੈਨੂੰ ਕੀ ਹੋ ਜਾਂਦਾ ਹੈ, ਤਬੀਅਤ ਤੇਰੀ ਖਰਾਬ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਤੇਰਾ ਨਾ ਹਾਈ ਹੋ ਜਾਂਦਾ ਹੈ। ਇਹ ਹੁਣ ਨਾ ਦਿਲ ਤੇ ਗੱਲ ਨਾ ਲਓ। ਅੱਛੂ ਆਖਿਆ ਨਹੀਂ, ਉਹ ਭਰਦੇ ਸੀ ਪੈਸੇ ਤੇ ਇਹਦੇ ਵੀ ਹੌਲੀ ਹੌਲੀ ਅਸੀਂ ਲਾ ਲਿਸਾ, ਪਰੇਸ਼ਾਨ ਨਾ ਹੋ। ਉਹ ਮੇਰੇ ਪੈਸਿਆਂ ਦੀ ਪਰੇਸ਼ਾਨੀ ਕਾਹੇ ਨਾ ਲਓ, ਮੈਂ ਕਿਹੜਾ ਤੁਹਾਥੋਂ ਲੈਣੇ ਨੂੰ। ਤੇਰੇ ਆ ਜਿਹੜਾ 5000 ਤੈਨੂੰ ਦਿੱਤਾ ਹੈ, ਇਹ ਸਾਰੇ ਦੀ ਕਾਸ਼ਾ ਖਾਵਣ ਦੀ ਲਾਇਆ ਆਵਣੀ ਹੈ ਤੇ ਸਾਰੇ ਲਾਇਆ ਤੇ ਜਾ ਲਾਇਆ ਸੌਦਾ। ਯਾਰ ਅੱਛੂ ਬਿਰਾ ਸ਼ਰਮ ਤਾਂ ਬਹੁ ਹੁੰਦਾ ਪਿਆ, ਤੂੰ 5000 ਦਿੱਤਾ ਹੈ। ਉਹ ਸ਼ਰਮ ਕਿਹੜੀ ਸ਼ਾਇਦ ਆ, ਤੂੰ ਬਿਰਾ ਤੇਰੇ ਕੋਲ ਨਹੀਂ ਤੇ ਮੇਰੇ ਕੋਲ ਮੈਂ ਤੈਨੂੰ ਦੇ ਛੱਡਣ ਤੇ ਇਹ ਪਰੇਸ਼ਾਨ ਨਾ ਹੋਇਆ ਕਰ। ਤੈਨੂੰ ਜਿਹੜੀ ਸ਼ਾਇਦ ਦੀ ਲੋੜ ਹੋਈ ਮੇਰੇ ਕੋਲ ਮੰਗ ਲੈ। ਚਲੋ ਠੀਕ ਹੈ ਮਾਮਾ ਲਈ ਆਵਾਂ। ਵਾਹ ਅੱਛੂ ਵਾਹ, ਅੱਜ ਤੈਨੂੰ ਮਨ ਛੱਡਿਆ। ਗੱਲ ਸੁਣ ਮੇਰੀ, ਮੈਨੂੰ ਇਹ ਦੱਸੋ, ਆਪਣੀ ਉਮਰ ਵੇਖ, ਆਪਣੀ ਸ਼ਕਲ ਵੇਖ, ਇਹ ਰਿਆ ਸਾਰੀ ਜ਼ਿੰਦਗੀ ਕਰਜ਼ੇ ਲਈ ਸੀ ਕਿ ਤੈਨੂੰ ਖਵਈ ਸੀ? ਇੰਜ ਕਾਰੋ ਰਿਆ ਤੂੰ ਲਓ ਤਲਾਕ ਤੇ ਮੇਰੇ ਕੋ ਬਹੁ ਪੈਸਾ ਹੀ ਤੇ ਮੈਂ ਮਾਂ ਪਿਓ ਤੇ ਹਿੱਕ ਦਾ ਹਿੱਕ ਆ, ਬੋਏ ਵੀ ਮੇਰੀ ਆਈ, ਪੈਸਾ ਵੀ ਰੱਜ ਆਈ। ਮੇਰੇ ਕੋਲ ਆ ਜਾ ਤੇ ਉੱਥੇ ਸੁੱਖੀ ਰਸੇ। ਇਤਨਾ ਰੁਪਈਆ ਮੇਰੇ ਕੋਲ ਹੈ, ਤੇਰੇ ਕੁੱਤਿਆਂ ਤੋਂ ਵੀ ਨਹੀਂ ਮੁੱਕਦਾ। ਤੇ ਰੁਪਈਆ ਉਹ ਸਾਰਾ ਤੇਰਾ ਹੋਣਾ ਹੈ, ਮੈਨੂੰ ਉਸ ਚੀਜ਼ ਨਾਲ ਕੀ ਹੈ? ਮੇਰਾ ਕੀ ਮਾਣ ਹੋਣਾ ਹੈ? ਮੈਂ ਤੇਰੇ ਨਾਲ ਸ਼ਾਦੀ ਕਰ ਵੀ ਲਵਾਂ ਫਰਜ਼ ਕਰੋ, ਤੇਰਾ ਜਿਸ ਵੇਲੇ ਦਿਲ ਕਰੇ ਸੀ ਤੂੰ ਮੈਨੂੰ ਛੱਡ ਦੇ ਸੇ, ਮੈਂ ਮੁੜ ਕਿਤੇ ਜਾਸਾਂ? ਹਰ ਸ਼ਾ ਤੇਰੇ ਨਾ ਕਰਾਵਾਂ ਤੇ ਮੋੜ ਮੈਨੂੰ ਮੰਦੀ ਹੈ, ਮੋੜ ਮੇਰੇ ਆਖੇ ਲੱਗਦੀ ਹੈ। ਹਾਂ ਅਗਰ ਤੂੰ ਇਹ ਕਰ ਛੱਡੇ, ਮੋੜ ਜਿਵੇਂ ਆਖਸੇ ਉਂਝੇ ਕਰ ਲੈਸਾਂ। ਮੋੜ ਦੇ ਲਾਣ ਦਾ ਇੰਤਜ਼ਾਰ ਕਿਉਂ ਪਈ ਕਰਦੀ ਹੈ? ਮੋੜ ਰਿਆਲ ਦੇ ਆਵਣ ਤੋਂ ਪਹਿਲੇ ਚੱਲ ਉੱਠੀ ਚੱਲੀਏ। ਵੇਖ ਲਈ ਮੁੜ ਮੈਨੂੰ ਧੋਖਾ ਨਾ ਦੇਵੀਂ ਪਿਆ, ਤੇਰੇ ਮਗਰ ਲੱਗ ਕੇ ਮੈਂ ਏਡਾ ਵੱਡਾ ਕਦਮ ਚਾਵਣਾ, ਉਹ ਵੀ ਤੇਰੇ ਇਤਬਾਰ ਤੇ। ਇਤਬਾਰ ਨਾ ਤਰੋੜੀ ਪਿਆ ਮੇਰਾ। ਇਹ ਅੱਛੂ ਦੀ ਜ਼ਬਾਨ ਹੈ, ਅੱਛੂ ਦੀ। ਬੇਫਿਕਰ ਹੋ ਜਾ, ਤੇਰਾ ਇਤਬਾਰ ਮੈਂ ਨਹੀਂ ਤਰੋੜਦਾ। ਉੱਠੀ ਬਾਜਾ ਚੱਲੀ, ਉੱਤੂ ਰਿਆਜ਼ ਨਾ ਆ ਜਾਵੇ, ਰਾਤ ਦੀ ਥਾਂ ਹੀ ਨਾ ਗਤਣੀ ਪਵੇ। ਉੱਠੀ ਚੱਲੀਏ। ਚੱਲ ਮੋੜ। ਓਏ ਸਾਜਦ ਬਿਰਾ ਤੈਨੂੰ ਬੰਨ ਛਡਾਏ ਮਾਂ ਨਾਲ, ਚੰਗੀ ਫਿਲਮ ਟੋਰੀਏ ਤੇ ਹੁਣ ਜਾਣਿਆ ਘਰ। ਹੁਣ ਮਾਕਸਾ ਮੈਂ ਜਾਂਦਾ ਪਿਆ ਦੁਕਾਨ ਤੇ, ਉਹ ਸਗੂ ਮੈਨੇ ਡਾਕ ਲਿਆ। ਉਹ ਰੱਬਾ ਜਨ ਕੋ ਪੈਸੇ ਲਈਏ। ਉਂਝੇ ਮੈਂ ਦੱਸ ਭਲਾ ਤੇਰੇ ਪੁਰਾਣੇ ਦੇ ਵਿੱਚ ਚੰਗੀ ਠਾ ਬਣਾ ਕੇ ਨਹੀਂ ਬਹੁਤ ਚੰਗਾ ਕੀਤਾ। ਓਏ ਉਸ ਤੇ ਨਾ ਹੀ ਚੜਾਈ ਕਰ ਦੋ ਨਾ, ਤੂੰ ਸਾਖਣਾ ਡਰਾਮਾ ਬਣਾਉਂਦਾ ਪੈਂਦਾ, ਪੈਸੇ ਪੂਸੇ ਕੇ ਨਹੀਂ। ਬੜਾ ਸਿਆਣ ਪਾਉ ਕੀਤੀ। ਹਾਂ ਇਹ ਅਕਲ ਦਾ ਨਾਈ ਗੱਲ ਹੀ ਆਈ ਹੁੰਦੀ ਹੋਈ। ਉਹ ਰੱਬਾ ਜਾ ਉਹਨਾਂ ਕੋ ਪੈਸੇ ਮੰਗੀ ਤੋਰ ਆ ਸਾਜਦ ਪਾਓ ਪਾਓ ਪਤਾ ਹੈ ਨਾ ਪੁਰਾਣਾ ਤੇ ਨਾ ਕੋਈ ਰਿਮਸ਼ਾ ਪਤਾ ਕਾ ਬਹੁਤ ਮਸਲੇ ਨਾ ਸੱਚਾ ਭਰੋਸਾ। ਰਿਮਸ਼ਾ ਅਰੇ ਰਿਮਸ਼ਾ ਕਾਸ਼ਾ ਨਾ ਬੋਦੀ हेलो किदे पुराना ही कोई नहीं वदा, तुम ही कहानी वदी किदे वदे हो? ਉਸੇ ਪੁਰਾਣੇ ਨਾਲ ਹੀ ਮੈਂ ਵਗ ਗਈ ਆ ਤੇ ਉਹਦੇ ਨਾਲ ਮੈਂ ਕਰੂੰਗਾ ਨਿਕਾਹ ਤੇ ਤੇਰੇ ਤੋਂ ਮੈਂ ਤਲਾਕ ਲੈ ਲੈਸਾਂ ਅਦਾਲਤੋਂ ਤੇ ਹੁਣ ਕਾਲ ਵੀ ਨਾ ਕਰੀ ਪਿਆ ਮੈਨੂੰ, ਮੈਂ ਇਸੇ ਵੀ ਵਟਾ ਲੈਣੀ ਏ। ए तू की प्यानी है? हेलो हेलो नंबर ही काट छड्या। जवाब मसूल नहीं हो रहा, नंबर ही बंद कर गई। ਤੇ ਅੱਜ ਤੱਕ ਕੀ ਰੋਲੇ ਕਿਉਂ ਪਰੇਸ਼ਾਨ ਹੋ ਗਿਆ, ਕੀ ਟੈਨਸ਼ਨ ਬਣ ਗਈ ਉਹ ਕਦਮ ਤੈਨੂੰ? गेम भैया सारी पुठी पै गई मैनू। ਉਹ 10 ਲੱਖ ਲੈਂਦਾ ਲੈਂਦਾ ਉਹ ਤਾਂ ਰਨ ਹੀ ਕੱਢ ਕੇ ਵਗ ਗਿਆ ਤੇ ਉਹ ਪਿਆ ਦੀ ਮੈਂ ਤੇ ਇਹਦੇ ਨਾਲ ਕਰਨਾ ਅਦਾਲਤ ਤੇ ਨਿਕਾਹ ਤੇ ਮੈਂ ਸੇਮੀ ਬੰਦ ਕਰ ਛੜੀ ਤਾਂ ਇਹਦੇ ਵਾਸਤੇ ਮੈਨੂੰ ਕਾਲ ਨਾ ਕਰੀ। ਆਂਦੀ ਪਈ ਏ ਮੈਂ ਤੇਰੇ ਕੋਲ ਤਲਾਕ ਲੈ ਕੇ ਅੱਛੂ ਨਾਲ ਨਿਕਾਹ ਕਰਨਾ ਹੈ। ਤੇ ਆਜੋ ਜਿਹੜੀਆਂ ਨਸਿਆਣਿਆਂ ਦੀਆਂ ਗੱਲਾਂ ਉਹ ਕਦੀ ਗਲਤ ਨਹੀਂ ਹੋ ਸਕਦੀਆਂ। ਬਈ ਲਾਲਚੀ ਹਮੇਸ਼ਾ ਲਾਲਚ ਚ ਮਰੇ ਜਾਂਦਾ ਹੈ। ਤੈਨੂੰ 10 ਲੱਖ ਦਾ ਲਾਲਚ ਆਈ ਤੂੰ ਰਨ ਨੂੰ ਇਹ ਨਕਮਾ ਤੇ ਲਾਈ ਰੱਖਿਆ ਹੈ।
ਉਹਦਾ ਝਾਕਾ ਲਾਂਦਾ ਰਿਹਾ। ਅੱਜ ਹੁਣ ਉਹ ਵਗ ਗਈ ਏ ਚੁਣਾ ਦੀ ਵਗ ਜਾਂਦੀ ਕਿਸੇ ਨਾਲੋਂ, ਉਸ ਤੈਨੂੰ ਮੇਰਾ ਚੰਨ ਠੋਟ ਹੀ ਕੋਈ ਨਹੀਂ ਲਿਖਣਾ ਤੇ ਨਾ ਉਸ ਤੈਨੂੰ ਲਿਖਿਆ। ਇਹ ਗਲਤੀ ਹੈ ਸਾਰੀ ਤੇਰੀ ਆਪਣੀ ਮਾਈ ਨਾ ਰਾਨੂੰ ਇਹਨਾਂ ਕੰਮਾਂ ਤੇ ਲਾਵਿਆ ਤੇ ਨਾ ਅੱਜ ਤੈਨੂੰ ਇਹ ਦਿਹਾੜਾ ਵੇਖਣਾ ਪਵੇ। ਓਏ ਹੋਏ अस्सलामुअलैकुम, दिस इज़ मी रिमशा हुसैन। तो कहिए कैसे हैं आप सब लोग। उम्मीद करती हूँ कि आप सब लोग खैरियत से होंगे और उम्मीद करती हूँ ये जो स्टोरी आपने देखी है आप खूब आपने एंजॉय किया होगा। आपने ये देखा होगा कि ये देखे स्टोरी शुरू कैसे हुई है और ये कहाँ से कहाँ चली गई है। गेम कुछ इस तरह से चली कि पता ही नहीं चला कि आखिर ये गेम चलती चलती कहाँ से कहाँ चली गई। तो यही चीज़ है कि लालच जो है ना वो बहुत बुरी बला है और ये सही है और ये सच है, और जो कि आज आपने देखा भी। अब देखिए ये हमने आपको माहौल दिखाया एक देहात का, किस तरह से जो मर्द है वो अपनी बीवी को इस्तेमाल करके अपनी रोज़ी रोटी का उसे ज़रिया बनाया हुआ है, उसको यानी कि इस काम पे लगाया हुआ है, गलत काम पे। तो देखें उसका यानी कि ये जो गलत काम किया हुआ उसके गले में खुद पड़ गया। मतलब वो उससे पैसा निकलवाता उसकी बीवी यानी कि उसके दोस्त के साथ निकल के चली गई। उसे क्या हासिल हुआ? कुछ भी नहीं। तो इसी तरह ये तो हमने आपको एक देहात का माहौल दिखाया ना, ये फरेब फ्रॉड ये चीज़ें जो चल रही हैं। आप देखें कि आजकल सोशल मीडिया पे ये चीज़ बहुत चल रही है। फेसबुक पे पेज लोगों ने बनाए हुए हैं, लोगों को इस तरह से यानी कि फ़्रॉड के ज़रिए किस तरह से पैसे लेते हैं, पैसे हथिया लेते हैं। व्हाट्सएप पे लोगों ने यानी कि राब्ते करने शुरू कर दिए, और ख़ास तौर पर अक्सर जो मर्द हैं वो औरतों को अपनी सिखाते हैं कि किस तरह से आप एक मर्द के साथ या किसी भी यानी कि कोई इंसान है आगे उससे आप गलत रिलेशन बनाए और इस तरह से उसको इस्तेमाल करके पैसे हथिया लें। ये चीज़ होती है और आजकल ये बहुत आम है और ये चल रही है। तो इसी चीज़ के लिए हमने यानी कि आपको ये दिखाया है कि आप भी बचें। और ये कोई अच्छा काम तो नहीं है ना कि एक शौहर अपनी बीवी को इस काम पे लगा रहा है सिर्फ अपनी रोज़ी रोटी के लिए। क्यों? आपके क्या हाथ पाँव नहीं है, सलामत नहीं है, क्या है? जो भी हो, जो गैरतमंद इंसान होता है वो कभी भी अपनी बीवी के साथ ऐसा काम नहीं करता जैसा कि आज आपको ये दिखाया। ये चीज़ चल रही है और लोगों को इस चीज़ में कोई ये भी नहीं लगता कि हम कुछ गलत कर रहे हैं, ना कोई ऐब महसूस होता है। तो गलत तो हमेशा गलत होता है और ये आप भी जानते हैं। तो यही चीज़ है, आपने इन लोगों से, ऐसे लोगों से बच के भी रहना है। और जो मर्द इस तरह से काम करते हैं उनको भी चाहिए कि ये जो है ना, आप जो इस तरह से अपनी बीवी को इस्तेमाल करते हैं ये गलत चीज़ भी है, गुनाह भी हो गया, और दूसरा से आप खुद भी फंस जाते हैं इस गेम में। आप दूसरों के साथ फिल्म चला रहे होते लेकिन आप खुद उसमें फंस जाते हैं, खुद इस चीज़ का शिकार हो जाते हैं। तो अगर आपको हमारी ये स्टोरी अच्छी लगे इसे आपने ज़्यादा से ज़्यादा शेयर भी करना है, कमेंट्स में बताएगा कैसी लगी है, और लाइक करना भी मत भूलिएगा। एक बार फिर जाते जाते बाटा टीवी पंजाबी जिंदाबाद, पाकिस्तान पाइंदाबाद।